ਕੋਲੰਬੀਆ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਨੂੰ ਡੀਐਚਐਸ ਦੇ ਏਜੰਟਸ ਨੇ ਭੁਲੇਖੇ ਦੇ ਨਾਲ ਜਾ ਕੇ ਜਿਹੜਾ ਆ ਮਿਸ ਰਿਪਰੈਜ਼ੈਂਟ ਕਰਕੇ ਉਹਦੀ ਐਂਟਰੀ ਉਸ ਯੂਨੀਵਰਸਿਟੀ ਦੇ ਵਿੱਚ ਉਸ ਨੂੰ ਅਰੈਸਟ ਕਰ ਲਿਆ। ਤੇ ਇਹ ਅਜ਼ਰਬਾਈਜਾਨ ਜੋ ਮੁਲਕ ਆ ਉੱਥੇ ਦੀ ਰਹਿਣ ਵਾਲੀ ਹੈਗੀ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਏਜੰਟਸ ਨੇ ਐਲਮੀਨਾ ਅਗੋਇਆ ਉਸ ਨੂੰ ਅਰੈਸਟ ਕੀਤਾ, ਜੋ ਕਿ ਅਜ਼ਰਬਾਈਜਾਨ ਮੁਲਕ ਦੀ ਰਹਿਣ ਵਾਲੀ ਆ। ਕਹਿੰਦੇ ਵੀ ਉਹਦਾ ਜਿਹੜਾ ਸਟੂਡੈਂਟ ਵੀਜ਼ਾ ਸੀ 2016 ਚ ਇੱਕ ਤਰ੍ਹਾਂ ਦੇ ਨਾਲ ਕੈਂਸਲ ਹੋ ਗਿਆ, ਟਰਮੀਨੇਟ ਹੋ ਗਿਆ ਸੀ ਫॉर ਫੇਲਿੰਗ ਟੂ ਅਟੈਂਡ ਕਲਾਸਿਸ। ਬਿਲਡਿੰਗ ਮੈਨੇਜਰ ਤੇ ਜਿਹੜਾ ਉਹਦਾ ਰੂਮਮੇਟ ਸੀ ਉਹਨਾਂ ਨੇ ਅਪਾਰਟਮੈਂਟ ਦੇ ਵਿੱਚ ਇਹਨਾਂ ਨੂੰ ਆਣ ਦਿੱਤਾ ਤੇ ਬਾਅਦ ਦੇ ਵਿੱਚ ਲੈ ਗਿਆ ਤੇ ਜੋ ਨਿਊਯਾਰਕ ਦੇ ਮੇਅਰ ਆ ਹਮਦਾਨੀ, ਉਹਨਾਂ ਨੂੰ ਵਿੱਚ ਇਨਵੋਲਵ ਹੋਣਾ ਪਿਆ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਕਾਲ ਕੀਤੀ ਤੇ ਹੁਣ ਖਬਰ ਇਹ ਆ ਰਹੀ ਆ ਵੀ ਉਸ ਨੂੰ ਜਿਹੜਾ ਆ ਛੱਡ ਦਿੱਤਾ ਗਿਆ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਨਰੂਲ ਅਮੀਨ ਸ਼ਾਹ ਆਲਮ ਇੱਕ ਬਲਾਈਂਡ ਰਿਫਿਊਜੀ ਜਿਸ ਦੀ ਮੌਤ ਹੋਈ ਸੀ ਬਫਲੋ ਦੇ ਵਿੱਚ ਨਿਊਯਾਰਕ 'ਚ, ਉਸ ਨੂੰ ਵੀ ਆਈਸ ਵਾਲਿਆਂ ਨੇ ਅਰੈਸਟ ਕੀਤਾ ਤੇ 4-5 ਮੀਲ ਦੂਰ ਜਾ ਕੇ ਇੱਕ ਜਿੱਥੇ ਸਨੋ ਪੈਂਦੀ ਸੀਗੀ ਸੜਕ ਤੇ ਛੱਡ ਦਿੱਤਾ। ਤੇ ਨਾ ਤਾਂ ਉਹ ਵਿਚਾਰਾ ਬੋਲ ਸਕਦਾ ਸੀ ਤੇ ਨਾ ਹੀ ਉਹਨੂੰ ਦਿਸਦਾ ਸੀ ਤੇ ਉਸ ਦੀ ਜਿਹੜੀ ਮੌਤ ਹੋ ਗਈ। ਉਹ ਰਿਹੰਗਾ ਦਾ ਰਹਿਣ ਵਾਲਾ ਸੀ ਜਿਸ ਨੇ ਅਮਰੀਕਾ ਦੇ ਵਿੱਚ ਰਿਫਿਊਜੀ ਸਟੇਟਸ ਲਿਆ ਹੋਇਆ ਸੀ। ਸੋ ਸ਼ਰਨ ਲਈ ਹੋਈ ਸੀ ਉਸਨੇ, ਤੇ ਪਹਿਲਾਂ ਉਸ ਨੂੰ ਡਿਟੇਨ ਕੀਤਾ ਸੀ ਆਈਸ ਵਾਲਿਆਂ ਨੇ। ਫਿਰ ਜਦੋਂ ਡਿਪੋਰਟ ਕਰਨ 'ਚ ਨਾਕਾਮਯਾਬ ਰਹੇ ਤਾਂ ਉਹਨੂੰ ਘਰ ਤੋਂ ਕਹਿੰਦੇ 5 ਮੀਲ ਦੂਰ ਛੱਡ ਦਿੱਤਾ। ਉਹ ਅੰਨਾ ਵਿਚਾਰਾ ਇੱਕ ਹਿਸਾਬ ਦੇ ਨਾਲ ਸੀਗਾ, ਤਕਰੀਬਨ ਕਹਿੰਦੇ ਪੂਰਾ ਹੀ ਅੰਨਾ ਸੀਗਾ, ਉਸਨੂੰ ਦਿਸਦਾ ਨਹੀਂ ਸੀ। ਹੈਲਪਿੰਗ ਸਟਿਕ ਉਹਨੂੰ ਚਾਹੀਦੀ ਸੀ ਤੇ ਬਰਫ਼ ਪੈਂਦੀ ਦੇ ਵਿੱਚ ਛੱਡਤੇ ਤੇ ਉਸ ਦੀ ਬਾਅਦ ਦੇ ਵਿੱਚ ਲਾਸ਼ ਮਿਲੀ ਹੈਗੀ ਆ। ਸੋ ਇਹ ਕਾਫੀ ਜਿਹੜਾ ਰੌਲਾ ਰੱਪਾ ਹੈ ਇਸ ਟਾਈਮ ਇਸ ਬਾਬਤ, ਉਸ ਰੋਹਿੰਗਿਆ ਦੇ ਰਿਫਿਊਜੀ ਦੇ ਬਾਬਤ ਚੱਲ ਰਿਹਾ ਆ। ਜਿਹੜਾ ਜ਼ੋਹਰਾਨ ਮਮਦਾਨੀ ਆ ਨਿਊਯਾਰਕ ਦਾ ਨਵਾਂ ਚੁਣਿਆ ਗਿਆ ਮੇਅਰ, ਉਸਨੇ ਅੱਜ ਮੁਲਾਕਾਤ ਕੀਤੀ ਆ ਰਾਸ਼ਟਰਪਤੀ ਟਰੰਪ ਦੇ ਨਾਲ। ਦੋਨਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਸਾਹਮਣੇ ਆਈਆਂ ਆ। ਕੁਛ ਮਹੀਨੇ ਪਹਿਲਾਂ ਵੀ ਇਹਨਾਂ ਦੋਨਾਂ ਦੀ ਜਿਹੜੀ ਮੁਲਾਕਾਤ ਇਹ ਮਮਦਾਨੀ ਦੇ ਜਿੱਤਣ ਤੋਂ ਬਾਅਦ ਦੇ ਵਿੱਚ ਹੋਈ ਸੀ। ਤੇ ਇਹ ਦੱਸਿਆ ਗਿਆ ਆ ਵੀ ਇਹਨਾਂ ਨੇ ਇਹ ਆਖਿਆ ਆ ਵੀ ਟਰੰਪ ਹੁਣਾਂ ਦੇ ਕੋਲ ਉਹਨਾਂ ਨੇ ਪ੍ਰਪੋਜ਼ਲ ਲੈ ਕੇ ਗਏ ਆ ਵੀ 12,000 ਹਾਊਸਿੰਗ ਯੂਨਿਟ ਨਿਊਯਾਰਕ ਦੇ ਵਿੱਚ ਬਣਾਉਣ ਦੇ ਲਈ। ਤੇ ਮਮਦਾਨੀ ਨੇ ਦੇ ਪ੍ਰੈਸ ਸਕੱਤਰ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਆ ਉਹ ਬੜੇ ਐਂਥੂਜ਼ੀਆਸਟਿਕ ਸੀਗੇ ਇਸ ਆਈਡੀਆ ਦੇ ਬਾਰੇ। ਸੋ ਹੋ ਸਕਦਾ ਹੈ ਵੀ ਫੈਡਰਲ ਇਨਵੈਸਟਮੈਂਟ ਇਹ ਹਾਊਸਿੰਗ ਦੇ ਲਈ ਕਹਿੰਦੇ ਪਹਿਲੀ ਵਾਰ ਪਿਛਲੇ 50 ਸਾਲਾਂ ਦੇ ਇਤਿਹਾਸ 'ਚ ਉਹ ਉੱਥੇ ਹੋ ਸਕਦੀ ਹੈਗੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ। ਮਮਦਾਨੀ ਦੇ ਜਿਹੜੇ ਸਾਥੀ ਆ ਉਹਨਾਂ ਨੇ ਇੱਕ ਫੇਕ ਫਰੰਟ ਪੇਜ ਨਿਊਯਾਰਕ ਡੇਲੀ ਦੇ ਬਣਾ ਕੇ ਜਿਹੜੇ ਉਹ ਲੈ ਕੇ ਗਏ, ਜਿਸ ਦੀਆਂ ਤਸਵੀਰਾਂ ਇਸ ਮੌਕੇ ਕਾਫੀ ਵਾਇਰਲ ਹੋ ਰਹੀਆਂ ਆ। ਸੋ ਜਿਹਦੇ ਵਿੱਚ ਟਰੰਪ ਟੂ ਸਿਟੀ ਲੈਟਸ ਬਿਲਡ ਬੈਕਸ ਨਿਊ ਐਰਾ ਆਫ ਹਾਊਸਿੰਗ, ਟਰੰਪ ਹੁਣਾਂ ਦੀ ਫੋਟੋ। ਸੋ ਜਿੱਦਾਂ ਤੁਸੀਂ ਕਹਿ ਲਓ ਵੀ ਟਰੰਪ ਹੁਣਾਂ ਨੂੰ ਪੂਰਾ ਜਿਹੜਾ ਮੱਖਣ ਲਾ ਰਹੇ ਆ ਮਮਦਾਨੀ, ਵੀ ਉਹਨਾਂ ਦੇ ਜਿਹੜੇ ਕਾਰਜ ਆ ਜਾਂ ਉਹਨਾਂ ਦੇ ਕੰਮ ਆ ਉਸ ਨੂੰ ਜਿਹੜਾ ਉਹ ਕਰ ਦੇਣ। ਤੇ ਇਹ ਜਿਹੜੀ ਬੀਬੀ ਨੂੰ ਛੱਡਿਆ ਹਰਜੋਤ ਸਿੰਘ ਜੀ ਕੋਲੰਬੀਆ ਯੂਨੀਵਰਸਿਟੀ ਵਾਲੀ, ਇਹਦੀ ਗੱਲ ਵੀ ਮਮਦਾਨੀ ਨੇ ਕਹਿੰਦੇ ਉੱਥੇ ਜਾ ਕੇ ਜਿਹੜੀ ਉਹ ਕੀਤੀ ਸੀ। ਜਿਹੜੀ ਮੀਟਿੰਗ ਤੋਂ ਬਾਅਦ 'ਚ ਟਰੰਪ ਤੋਂ ਕਹਿੰਦੇ ਵੀ ਉਹਨਾਂ ਨੂੰ ਕਾਲ ਆਈ ਤੇ ਉਹਨਾਂ ਨੇ ਕਿਹਾ ਵੀ ਉਹ ਉਸ ਨੂੰ ਛੱਡਣ ਜਾ ਰਹੇ ਹੈਗੇ। ਅਗਲੀ